ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ TV 84 ਦੇ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅਸੀਂ ਅੱਜ ਖਾਸ ਤੌਰ ਤੇ ਵਿਚਾਰ ਚਰਚਾ ਕਰਾਂਗੇ। ਪਿਛਲੇ ਦਿਨਾਂ ਦੇ ਵਿੱਚ 2 ਦਿਨ ਪਹਿਲਾਂ ਦੀ ਖਬਰ ਹੈ, ਮੋਹਾਲੀ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਇੱਕ ਕਮੈਮੋਰੇਸ਼ਨ ਇਵੈਂਟ ਜਿਹੜੀ ਹੈਗੀ ਹੈ, ਸੈਮੀਨਾਰ ਰੂਪੀ ਉਹ ਰੱਖੀ ਗਈ ਸੀ। KPS ਗਿੱਲ ਨੂੰ ਜਿਹੜਾ ਹੈ ਉਹ ਆਨਰ ਕੀਤਾ ਗਿਆ, ਜਿਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਜਿਹੜੇ ਕਿ ਪੰਜਾਬ ਦੇ ਮੁੱਖ ਮੰਤਰੀ ਨੇ, ਉਹਨਾਂ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਮੂਲੀਅਤ ਕੀਤੀ ਸੀ। ਜੇ ਅਸੀਂ ਪੰਜਾਬ ਦੀ ਜਾਂ ਸਿੱਖ ਹਿਸਟਰੀ ਦੇਖਣੀ ਹੋਵੇ, ਅਜੋਕੀ ਜਿਹੜੀ ਰੀਸੈਂਟ ਸਿੱਖ ਹਿਸਟਰੀ ਹੈ, ਉਹਦੇ ਵਿੱਚ ਖਾਸ ਤੌਰ ਤੇ 80ਵੇਂ ਤੇ 90ਵਿਆਂ ਦੇ ਸਮੇਂ ਦੇ ਦੌਰਾਨ ਤਾਂ KPS ਗਿੱਲ ਉਹ ਨਾਮ ਹੈ ਜਿਸ ਦੇ ਨਾਲ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਦਾ ਦੌਰ ਹੋਵੇ, ਝੂਠੇ ਪੁਲਿਸ ਮੁਕਾਬਲਿਆਂ ਦਾ ਦੌਰ ਹੋਵੇ, ਉਹ ਸਾਰਾ ਜਿਹੜਾ ਪਾਰਟ ਹੈ ਉਹ ਜੁੜਿਆ ਹੋਇਆ। ਤੇ ਉਹਨਾਂ ਨੂੰ KPS ਗਿੱਲ ਨੂੰ ਪੰਜਾਬ ਦਾ ਬੁੱਚੜ ਕਹਿ ਕੇ ਸੰਬੋਧਨ ਕੀਤਾ ਜਾਂਦਾ ਹੈ ਪੰਜਾਬ ਦੀਆਂ ਸਿੱਖ ਸਫਾਂ ਦੇ ਵਿੱਚ, ਓਵਰਆਲ ਜਦੋਂ ਅਸੀਂ ਦੁਨੀਆ ਭਰ ਦੇ ਵਿੱਚ ਦੇਖਦੇ ਹਾਂ। ਪਰ ਕੀ ਕਾਰਨ ਹੈ ਕਿ KPS ਗਿੱਲ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਣ ਜਾਂ ਅਦਰਵਾਈਜ਼ ਇੰਡੀਆ ਦੀ ਸਟੇਟ ਹੋਵੇ, ਉਹ ਸੁਪਰ ਕਾਪ ਦੇ ਲਕਬ ਦੇ ਨਾਲ ਨਿਵਾਜਦੀ ਹੈ। ਉਹਨਾਂ ਦੇ ਲਈ ਜਿਹੜੇ ਸ਼ਬਦ ਵਰਤੇ ਜਾਂਦੇ ਨੇ ਕਿ ਪੰਜਾਬ ਦੇ ਵਿੱਚੋਂ ਅੱਤਵਾਦ ਖਤਮ ਕੀਤਾ ਤੇ ਪੰਜਾਬ ਦੇ ਵਿੱਚ ਮੁੜ ਜਿਹੜੀ ਸ਼ਾਂਤੀ ਹੈ ਉਹ ਬਹਾਲ ਕੀਤੀ ਹੈ, ਇਹ ਇੰਡੀਆ ਦਾ ਜਿਹੜਾ ਪੱਖ ਹੈ ਉਹ ਸਾਡੇ ਸਾਹਮਣੇ ਆਉਂਦਾ। ਸੋ ਜਦੋਂ ਅਸੀਂ ਸਿੱਖ ਨੁਕਤਾ ਨਿਗਾਹ ਤੋਂ ਅੱਜ ਗੱਲ ਕਰ ਰਹੇ ਹਾਂ ਤਾਂ ਜਿਹੜੀ ਇਹ ਮੋਹਾਲੀ ਦੇ ਵਿੱਚ ਇੰਡੀਅਨ ਸਕੂਲ ਆਫ ਬਿਜ਼ਨਸ ਦੇ ਵਿੱਚ ਜਿਹੜੀ ਇਹ ਇਵੈਂਟ ਸੈਮੀਨਾਰ ਰੱਖਿਆ ਗਿਆ ਸੀ, ਇਹ ਦੂਜਾ ਜਿਹੜਾ ਸੈਮੀਨਾਰ ਸੀ ਉਹ ਰੱਖਿਆ ਗਿਆ ਸੀ ਪੰਜਾਬ ਪੁਲਿਸ ਵੱਲੋਂ, ਜਿੱਥੇ ਜਿਹੜੇ ਪੰਜਾਬ ਗਵਰਨਮੈਂਟ ਦੇ ਅਫੀਸ਼ੀਅਲਸ ਨੇ ਉਹ ਪਹੁੰਚੇ ਆ। ਉੱਥੇ ਸਿੱਖ ਜਥੇਬੰਦੀਆਂ ਵੱਲੋਂ, ਸਿੱਖਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ, ਜਿਹਦੀ ਕਮਾਂਡ ਹੈ, ਜਿਹਦੀ ਅਗਵਾਈ ਹੈ ਉਹ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਕੀਤੀ ਗਈ ਹੈ। ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਯੂਥ ਵਿੰਗ ਦੇ ਸੀਨੀਅਰ ਆਗੂ ਨੇ, ਪ੍ਰੈਜ਼ੀਡੈਂਟ ਨੇ ਸਰਦਾਰ ਇਮਾਨ ਸਿੰਘ ਮਾਨ, ਉਹਨਾਂ ਵੱਲੋਂ ਇਹ ਜਿਹੜਾ ਪ੍ਰੋਟੈਸਟ ਸੀ ਉਹ ਲੀਡ ਕੀਤਾ ਗਿਆ ਸੀ ਤੇ ਵੱਡੀ ਦਰਜਨਾਂ ਦੀ ਤਾਦਾਦ ਦੇ ਵਿੱਚ ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਕਾਰਕੁਨ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਹਾਲਾਂਕਿ ਬਾਅਦ ਦੇ ਵਿੱਚ ਛੱਡ ਦਿੱਤਾ ਗਿਆ। ਪਰ ਇਸ ਇਸ਼ੂ ਦੇ ਉੱਤੇ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ। ਇਮਾਨ ਸਿੰਘ ਮਾਨ ਸਾਡੇ ਨਾਲ ਇਸ ਵਕਤ ਪੰਜਾਬ ਦੇ ਵਿੱਚੋਂ ਜੁੜੇ ਹੋਏ ਆ, ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਇਮਾਨ ਸਿੰਘ ਜੀ, ਤੁਹਾਡਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਮਾਨ ਸਿੰਘ ਜੀ, ਮੈਂ ਇਹੀ ਜਾਣਨਾ ਚਾਹੂੰਗਾ ਕਿ ਕੀ ਹੋਇਆ, ਤੁਸੀਂ ਜਿਹੜਾ ਪ੍ਰੋਟੈਸਟ ਕਰਨ ਦਾ ਫੈਸਲਾ ਕੀਤਾ, ਕੀ ਕਹਿਣਾ ਚਾਹੋਗੇ ਇਸ ਬਾਬਤ, ਤੇ ਤੁਹਾਨੂੰ ਕਿਉਂ ਜਿਹੜਾ ਪੀਸਫੁਲ ਪ੍ਰੋਟੈਸਟ ਸੀ ਉੱਥੇ ਨਹੀਂ ਕਰਨ ਦਿੱਤਾ ਗਿਆ ਤੇ ਜਦੋਂ ਗ੍ਰਿਫਤਾਰ ਕੀਤਾ ਗਿਆ ਤੇ ਐਗਜ਼ੈਕਟਲੀ ਘਟਨਾਕ੍ਰਮ ਕੀ ਸੀ? ਇਹ ਜਿਹੜਾ ਅਸੀਂ ਪ੍ਰੋਟੈਸਟ ਕੀਤਾ ਸੀਗਾ, ਜਿਵੇਂ ਤੁਸੀਂ ਇੰਟਰੋਡਕਸ਼ਨ 'ਚ ਦੱਸਿਆ, KPS ਗਿੱਲ ਨੇ ਜੋ ਪੰਜਾਬ ਦੇ ਵਿੱਚ ਪੁਲਿਸ ਨੂੰ ਸੰਭਾਲ ਕੇ ਜੋ ਉਹਦੇ ਬੁੱਚੜਬਾਜ਼ੀ ਸ਼ੁਰੂ ਕੀਤੀ, ਉਸ ਤੋਂ ਕੱਲਾ ਪੰਜਾਬੀ ਤੇ ਸਿੱਖ ਜਾਣੂ ਹੈਗਾ। KPS ਗਿੱਲ ਦੇ ਰਾਜ ਦੇ ਵਿੱਚ ਕੋਟੇ ਹੁੰਦੇ ਸੀਗੇ, ਜਿਸ ਤਹਿਤ ਉਹਨਾਂ ਨੇ ਹਰੇਕ SSP ਨੂੰ ਕੋਟਾ ਲਾਇਆ ਹੋਇਆ ਸੀ ਕਿ ਕਿੰਨੀਆਂ ਉਹਨਾਂ ਨੂੰ ਲਾਸ਼ਾਂ ਚਾਹੀਦੀਆਂ, ਕਿੰਨੇ ਮਾਰੇ ਹੋਏ ਚਾਹੀਦੇ ਆ। ਕੈਟ ਉਹਨਾਂ ਨੇ ਪੈਦਾ ਕੀਤੇ ਔਰ ਇੱਕ ਬਹੁਤ ਘਿਨੌਣੀ ਘਟਨਾ ਦੇ ਵਿੱਚ ਇਹ ਆਪਣੇ ਸੁਪਰ ਕਾਪ ਦੇ ਸਟੇਟਸ ਨੂੰ ਵਰਤ ਕੇ ਜਦ IPS ਤੇ IAS ਅਫਸਰਾਂ ਦੀ ਇੱਕ ਗੈਦਰਿੰਗ ਸੀ, ਉਹਦੇ ਵਿੱਚ ਇੱਕ ਬੀਬੀ, ਹਿੰਦੂ ਬੀਬੀ ਰੂਪਨਦੇਵਲ ਬਜਾਜ ਦੇ ਪਿੱਛੇ ਦੇ ਉੱਤੇ ਹੱਥ ਫੇਰ ਕੇ ਇਹਨਾਂ ਨੇ ਉਹਨੂੰ ਅਸ਼ਲੀਲ ਗੱਲਾਂ ਤੇ ਸੁਝਾਅ ਦਿੱਤੇ, ਜਿਸ ਤਹਿਤ ਉਹ ਦਲੇਰ ਬੀਬੀ ਨੇ ਕੇਸ ਫਾਈਲ ਕੀਤਾ, ਜਿੱਥੇ ਸੁਪਰੀਮ ਕੋਰਟ ਤੱਕ ਗਿਆ ਤੇ ਸੁਪਰੀਮ ਕੋਰਟ ਦੀ ਜੱਜਮੈਂਟ ਉਹਨੂੰ ਕਨਵਿਕਸ਼ਨ ਨੂੰ ਅਪਹੋਲਡ ਕਰਦਿਆਂ ਹੋਇਆ ਕਹਿੰਦੀ ਸੀ ਕਿ ਲੈਟ ਦਿਸ ਬੀ ਅ ਲੈਸਨ ਕਿ even senior most officials who engage in violating women's rights will be punished. ਜੀ, ਅੱਜ ਦਾ ਮਾਹੌਲ ਇੰਡੀਆ 'ਚ ਬਣਿਆ ਹੋਇਆ, ਜਿੱਥੇ ਸਿੱਖ ਰਾਜ ਦੇ ਵਿੱਚ ਜਿਹੜੀਆਂ ਬੀਬੀਆਂ ਚੱਕ ਕੇ ਅਬਦਲੀ ਹੁਣੀ ਲੈ ਕੇ ਜਾਂਦੇ ਸੀਗੇ, ਸਿੱਖਾਂ ਛੁਡਾ ਕੇ ਉਹਨਾਂ ਨੂੰ ਵਾਪਸ ਆਪਦੇ ਘਰਾਂ ਤੇ ਛੱਡ ਕੇ ਆਉਂਦੇ ਸੀਗੇ, ਉੱਥੇ ਅੱਜ ਬੀਬੀਆਂ ਦੇ ਬਲਾਤਕਾਰ ਚੱਲ ਰਿਹਾ। ਹੈਦਰਾਬਾਦ 'ਚ ਤੁਸੀਂ ਦੇਖਿਆ,
ਉੱਥੇ ਤੁਸੀਂ ਦਿੱਲੀ 'ਚ ਦੇਖਿਆ ਕਿ ਕੇਸ ਸਸਪੈਂਡ ਹੋਇਆ। ਪਿੱਛੇ ਜੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਕ ਲੈਕਚਰਰ ਵਾਕ ਕਰਦੀ ਹੋਈ ਉਹਦੇ ਉੱਤੇ ਹਮਲਾ ਹੋਇਆ, ਜੀ। ਜਬਰ ਜਨਾਹ ਕਰਨ ਦਾ ਯਤਨ ਕੀਤਾ। ਇਸ ਮਾਹੌਲ ਦੇ ਵਿੱਚ ਇੱਕ ਬੁਚਰਡ ਪੁਲਿਸ ਅਫਸਰ ਜਿਸਨੇ ਵਿਮਨ ਰਾਈਟ ਦੇ ਉੱਤੇ ਬਹੁਤ ਵੱਡਾ ਅਪਰਾਧ ਕੀਤਾ ਹੋਏ, ਕਨਵਿਕਟਡ ਹੋਏ, ਸੁਪਰੀਮ ਕੋਰਟ ਉਹਨੂੰ ਐਗਜ਼ਾਮਪਲ ਬਣਾਉਂਦਾ ਹੋਏ, ਉਹਨੂੰ ਮੈਮੋਰੀਅਲਾਈਜ਼ ਕਰਨਾ, ਮੇਰਾ ਖਿਆਲ ਇੱਕ ਤਾਂ ਉਹ ਬੁਚੜਬਾਜ਼ੀ ਦਾ ਕਾਰਨ ਬਿਲਕੁਲ ਉਹਨਾਂ ਨੇ ਜਾਇਜ਼ ਕਰਨ ਨੂੰ ਕੀਤਾ ਹੈਗਾ, ਜੋ ਕਿ ਐਕਸਟਰਾ ਜੁਡੀਸ਼ੀਅਲ ਸੀਗਾ। ਔਰ ਦੂਸਰਾ, ਇਸ ਮਾਹੌਲ ਦੇ ਵਿੱਚ ਇੰਡੀਆ ਦੇ ਵਿੱਚ ਉਹਨਾਂ ਨੇ ਜਿਹੜੀਆਂ ਵਿਮਨ ਰਾਈਟਸ ਹੈ ਉਹਦੇ ਉੱਤੇ ਬਹੁਤ ਵੱਡੀ ਸੱਟ ਮਾਰੀ ਹੈਗੀ ਹੈ ਜੀ। ਤੇ ਇਹਨੂੰ ਦੇਸ਼ ਦੇ ਮੰਦੇ ਨਜ਼ਰ ਰੱਖਦਿਆਂ ਅਸੀਂ ਨਹੀਂ ਸੀ ਸਮਝਦੇ ਕਿ ਪੰਜਾਬ ਸਰਕਾਰ, ਪੰਜਾਬ ਪੁਲਿਸ ਔਰ ਜੋ ਇੱਕ ਪੜ੍ਹੇ ਲਿਖੇ ਸੰਸਥਾ ਜਿੱਥੇ ਅੱਗੇ ਦੇ ਬਿਜ਼ਨਸ ਲੀਡਰਸ ਨਿਕਲਣੇ ਆ, ਜੀ, ਉਹ ਇਹੋ ਜਿਹੇ ਅਪਰਾਧੀਆਂ ਨੂੰ ਆਪਣਾ ਮੈਮੋਰੀਅਲ ਲੈਕਚਰ ਬਖਸ਼ੂਗਾ। ਹੈਰਾਨੀ ਦੀ ਗੱਲ ਇਹ ਨਿਕਲੀ ਕਿ ਜਦ ਅਸੀਂ ਇਹਨਾਂ ਦੇ ਬੋਰਡ ਆਫ ਡਾਇਰੈਕਟਰਸ ਦੀ ਨਿਗਾਹ ਪਾਈ ਇੰਡੀਅਨ ਸਕੂਲ ਆਫ ਬਿਜ਼ਨਸ 'ਚ, ਜੀ, ਉਹਦੇ ਵਿੱਚ ਜਿਹੜਾ ਇਹਨਾਂ ਦਾ ਮੁਖੀ ਹੈ ਉਹ 26/11 ਦੇ ਵਿੱਚ ਜਿਹੜਾ ਬੰਬੇ 'ਚ ਹਮਲਾ ਹੋਇਆ ਸੀ ਉਸ 'ਚ ਵੀ ਤਾਜ ਹੋਟਲ 'ਚ ਸੀਗਾ। ਜੀ। ਤੋ ਬੜੇ ਹੈਰਾਨੀ ਦੀ ਗੱਲ ਹੈ ਕਿ ਜਿੱਥੇ ਸਟੇਟ ਸਪਾਂਸਰਡ ਟੈਰਰਿਜ਼ਮ ਆ ਜਾਂਦੀ ਹੈ, ਉੱਥੇ KPS ਗਿੱਲ ਦਾ ਨਾਮ ਸਭ ਤੋਂ ਮੁੱਖ ਆਉਂਦਾ ਹੈਗਾ, ਜਿਸਨੇ ਕੈਟ ਖੜਾ ਕੀਤੇ ਔਰ ਬੰਦੇ ਬੇਗੁਨਾਹ ਮਾਰੇ, ਲਾਅ ਤੋਂ ਬਾਹਰ ਜਾ ਕੇ ਮਾਰੇ, ਉਸਦੇ ਵੀ ਇਸ ਤੇ ਹਮੀ ਭਰਤੀ ਹੈਗੀ ਹੈ। ਅਸੀਂ ਸਭ ਤੋਂ ਪਹਿਲਾਂ ਕੀ ਕੀਤਾ ਕਿ ਇਹਦੀ ਕਨਵਿਕਸ਼ਨ ਦੀ ਜਿਹੜੀ ਸੁਪਰੀਮ ਕੋਰਟ ਦੀ ਜੱਜਮੈਂਟ ਸੀ ਉਹਨੂੰ ਲੈ ਕੇ ਅਸੀਂ ਇਕੱਲੇ ਬੋਰਡ ਆਫ ਡਾਇਰੈਕਟਰਸ ਇੰਡੀਅਨ ਸਕੂਲ ਆਫ ਬਿਜ਼ਨਸ ਨੂੰ ਅਸੀਂ ਭੇਜੀ ਸੀਗੀ ਕਿ ਇਹ ਬੰਦਾ ਇੱਕ ਅਪਰਾਧੀ ਹੈ, ਹੀ ਇਜ਼ ਅ ਕਨਵਿਕਟਡ ਵੂਮਨ molester, his judgment has been handed down and found correct by the Supreme Court of India। ਤੇ ਉਸ ਦੇ ਬਾਵਜੂਦ ਅਸੀਂ ਜਦ ਚਿੱਠੀਆਂ ਸਾਰੇ ਬੋਰਡ ਆਫ ਡਾਇਰੈਕਟਰਸ ਨੂੰ ਭੇਜੀਆਂ, ਜੀ, ਉਹ ਜਿਹੜਾ ਤੁਹਾਡਾ ਅਮਰੀਕਾ ਤੋਂ ਰੈਂਡ ਕਾਰਪੋਰੇਸ਼ਨ ਤੋਂ ਪੀਟਰ ਚੌਕ ਉੱਥੇ ਮੇਨ ਲੈਕਚਰ ਦੇਣ ਆਇਆ ਸੀ, ਉਹਨੂੰ ਵੀ ਅਸੀਂ ਇਸ ਦਾ ਵੇਰਵਾ ਭੇਜਿਆ। ਤੇ ਜਦ ਇਹਨਾਂ ਨੇ ਕੋਈ ਉਹਦੇ ਉੱਤੇ ਅਮਲ ਕਰਨ ਦੀ ਸੋਚ ਨਹੀਂ ਰੱਖੀ, ਅਸੀਂ ਪੰਜਾਬ ਗਵਰਨਮੈਂਟ ਤੇ ਗਵਰਨਰ ਨੂੰ ਮਿਲਣ ਦੇ ਯਤਨ ਕੀਤੇ, ਉਹ ਮਿਲੇ ਨਹੀਂ। ਪਰ ਇਹਨਾਂ ਨੂੰ ਇਸ ਬਾਰੇ ਕੋਈ ਵੀ ਸੋਚ ਇਹਨਾਂ ਨੇ ਸਾਨੂੰ ਦਿਖਾਈ ਨਹੀਂ। ਅਸੀਂ ਮਜਬੂਰ ਹੋ ਗਏ ਕਿ ਅਸੀਂ ਪੀਸਫੁਲੀ ਤੇ ਡੈਮੋਕ੍ਰੈਟਿਕ ਵੇ ਦੇ ਨਾਲ ਇੱਕ ਮੁਜ਼ਾਹਰਾ ਰੱਖੀਏ। ਜੀ। ਅਸੀਂ ਜਦ ਮੁਜ਼ਾਹਰੇ ਦੀ ਮੰਗ ਰੱਖੀ, ਜੋ ਅਸੀਂ ਕਾਲ ਪਾਏ ਆਪਣੇ ਬੰਦਿਆਂ ਨੂੰ ਵਾਇਆ ਟੈਲੀਫੋਨ, ਉਹ ਸਾਰੇ ਤੁਹਾਨੂੰ ਪਤਾ ਹੈ ਕਿ ਇੰਡੀਆ ਇਜ਼ ਵਨ ਆਫ ਦ ਬਿਗੇਸਟ ਪੁਲਿਸ ਸਟੇਟਸ। ਇਹਨਾਂ ਨੇ ਸਾਰੇ ਸਾਡੇ ਕਾਲ ਇੰਟਰਸੈਪਟ ਕੀਤੇ, ਸਾਡੇ ਸਾਰੇ ਜਥੇਦਾਰਾਂ ਨੂੰ ਰਾਤੋਂ ਰਾਤ ਇਹਨਾਂ ਨੇ ਗ੍ਰਿਫਤਾਰ ਕਰ ਲਿਆ। ਤੇ ਜਿਹੜੇ ਅਸੀਂ ਬਚੇ ਸੀਗੇ, ਅਸੀਂ ਕੋਸ਼ਿਸ਼ ਕਰਕੇ ਇੱਕ ਦੂਜੇ ਨਾਲ ਕਮਿਊਨੀਕੇਸ਼ਨ ਕਰਕੇ ਵੱਖਰੇ ਫੋਨਾਂ ਤੋਂ ਅਸੀਂ ਇਕੱਠੇ ਹੋ ਕੇ ਬੈਨਰ ਲੈ ਕੇ ਪੀਸਫੁਲੀ ਅਸੀਂ ਇੰਡੀਅਨ ਸਕੂਲ ਆਫ ਬਿਜ਼ਨਸ ਦੇ ਸਾਹਮਣੇ ਜਾ ਕੇ ਖੜੇ। ਉੱਥੇ ਅਸੀਂ ਬੈਨਰ ਲਾ ਕੇ ਜਿਹੜੀ ਉੱਥੇ ਰਾਹਦਾਰੀ ਸੀ ਉਹਨਾਂ ਨੂੰ ਦਿਖਾ ਰਹੇ ਸੀਗੇ ਤੇ ਆਪਣੀਆਂ ਸਪੀਚਾਂ ਕਰ ਰਹੇ ਸੀ, ਦੱਸ ਰਹੇ ਸੀਗੇ ਕਿ KPS ਗਿੱਲ ਦੇ ਕੀ ਕਾਂਡ ਹੈਗੇ, ਕਿਵੇਂ ਉਹਨੇ ਬੀਬੀਆਂ ਬੇਪਤ ਕਰਨ ਦਾ ਯਤਨ ਕੀਤਾ, ਕਿਵੇਂ ਉਸਨੇ ਸਿੱਖਾਂ ਦਾ ਸ਼ਿਕਾਰ ਖੇਡਿਆ, ਕਿਵੇਂ ਉਹਨੇ ਰਿਵਾਰਡ ਲਾਏ ਹੋਏ ਸੀਗੇ। ਔਰ ਹਾਲਰਾ ਵਰਗੇ ਜੋ ਕਿ ਉਹਦੇ ਖਾਸ ਬੰਦਿਆਂ ਰਾਹੀਂ ਮਾਰੇ ਗਏ ਸੀ, ਉਹਨਾਂ ਦਾ ਵੇਰਵਾ ਅਸੀਂ ਦੇਣ ਦਾ ਯਤਨ ਕੀਤਾ। ਤੇ ਨਾਲ ਦੀ ਨਾਲ ਝੁੰਡ ਵਾਂਗੂ ਇਹ ਸਾਰੀ ਪੁਲਿਸ ਫੋਰਸ ਸਾਡੇ ਤੇ ਆ ਕੇ ਹਾਵੀ ਹੋ ਗਈ। ਸਾਡੇ ਬੈਨਰ ਪੱਟ ਕੇ ਸੁੱਟਤੇ, ਬੰਦਿਆਂ ਨੂੰ ਧੱਕਿਆਂ ਨਾਲ ਫੜ ਕੇ ਸਾਨੂੰ ਬੱਸਾਂ 'ਚ ਲੱਦ ਕੇ ਇਹ ਜਾ ਕੇ ਸਾਨੂੰ ਮੋਹਾਲੀ ਤੋਂ ਕੁਰਾਲੀ ਦੇ ਥਾਣੇ ਦੇ ਵਿੱਚ ਬਿਠਾ ਕੇ ਉੱਥੇ ਸਾਨੂੰ ਫਿਰ ਸ਼ਾਮ ਨੂੰ ਇਹਨਾਂ ਨੇ ਰਿਹਾ ਕੀਤਾ। ਸੋ ਇਹ ਘਟਨਾ ਵਾਪਰੀ ਸੀ ਤੇ ਇਹ ਸਾਡੀ ਸੋਚ ਸੀਗੀ। ਤੇ ਬਾਕੀ ਤੁਸੀਂ ਸ਼ਾਇਦ ਮਾੜਾ ਮੋਟਾ ਦੇਖਿਆ ਹੀ ਹੋਣਾ ਹੈਗਾ। ਜੀ ਬਿਲਕੁਲ ਇਮਾਨ ਸਿੰਘ ਜੀ, ਜਦੋਂ ਅਸੀਂ ਇਸ ਸਾਰੇ ਪਾਰਟ ਨੂੰ ਦੇਖਦੇ ਹਾਂ ਤੇ ਜਦੋਂ ਅਸੀਂ ਜੇ ਲੈਕਚਰਸ ਦੇ ਉੱਤੇ ਨਜ਼ਰ ਮਾਰਨੀ ਹੋਵੇ ਜਿਹਦਾ ਤੁਸੀਂ ਵਿਰੋਧ ਕੀਤਾ ਹੈ, ਕੈਪਟਨ ਅਮਰਿੰਦਰ ਸਿੰਘ ਦੀ ਗੱਲ ਹੋਵੇ। ਹਾਂਜੀ ਇਮਾਨ ਸਿੰਘ ਜੀ, ਆਵਾਜ਼ ਆ ਰਹੀ ਹੈ?
हेलो हेलो, ईमान सिंह जी आवाज़ आ रही है? हेलो हेलो, आवाज़ आ रही है ईमान सिंह जी? हेलो हेलो, आवाज़ आ रही है ईमान सिंह जी? हेलो हेलो हेलो, ईमान सिंह जी आवाज़ आ रही है? हेलो ਹੈਲੋ ਵਿਊਅਰਸ, ਕਿਸੇ ਮੈਨੂੰ ਲੱਗਦਾ ਥੋੜ੍ਹੀ ਜਿਹੀ ਆਡੀਓ ਦੀ ਜਿਹੜੀ ਦਿੱਕਤ ਹੈ ਉਹ ਆ ਰਹੀ ਹੈ, ਸਾਡੀ ਡਿਸਕਨੈਕਟ ਹੋ ਰਹੀ ਹੈ ਜਿਹੜੀ ਆਡੀਓ ਹੈ। ਜਿੱਥੇ ਅਸੀਂ ਹੁਣ ਗੱਲ ਕਰ ਰਹੇ ਸੀ, ਮੈਂ ਥੋੜ੍ਹਾ ਜਿਹਾ ਦੁਬਾਰਾ ਆਪਣੀ ਟੈਕਨੀਕਲ ਟੀਮ ਨੂੰ ਕਹੂੰਗਾ ਕਿ ਉਹਨਾਂ ਨੂੰ ਜਿਹੜਾ ਕਨੈਕਸ਼ਨ ਹੈ ਉਹਨੂੰ ਰੀਸੈਟ ਕੀਤਾ ਜਾਵੇ। ਅਤੇ ਉਨੀ ਦੇਰ ਜਿਵੇਂ ਅਸੀਂ ਇਸ ਇਸ਼ੂ ਦੇ ਉੱਤੇ ਗੱਲ ਕਰ ਰਹੇ ਸੀ, KPS ਗਿੱਲ ਨੂੰ ਜਿਹੜਾ ਕਮੈਮੋਰੇਟ ਕਰਦਿਆਂ ਇੱਕ ਇਹ ਜਿਹੜਾ ਮੋਹਾਲੀ ਦੇ ਵਿੱਚ ਅਸੀਂ ਦੇਖਦੇ ਹਾਂ ਜਿਹੜਾ ਸੈਕੰਡ KPS ਗਿੱਲ ਮੈਮੋਰੀਅਲ ਲੈਕਚਰ ਰੱਖਿਆ ਗਿਆ ਸੀ, ਜਿਹਨੂੰ ਪੰਜਾਬ ਪੁਲਿਸ ਨੇ ਔਰਗੇਨਾਈਜ਼ ਕੀਤਾ ਸੀ। ਅਤੇ ਨਾਲ ਹੀ ਜਦੋਂ ਅਸੀਂ ਗੱਲ ਕਰ ਰਹੇ ਹਾਂ ਕੈਪਟਨ ਅਮਰਿੰਦਰ ਸਿੰਘ, ਉਹਦੇ ਵਿੱਚ ਮੁੱਖ ਮਹਿਮਾਨ ਦੇ ਤੌਰ 'ਤੇ ਉਹਨਾਂ ਨੇ ਸ਼ਮੂਲੀਅਤ ਕੀਤੀ ਸੀ। ਸੋ ਕੀ ਕਾਰਨ ਹੈ ਕਿ ਇਹ ਜਿਹੜਾ ਪੰਜਾਬ ਦਾ ਜਿਹੜਾ ਬੁੱਚੜ ਹੈ ਉਹਨੂੰ ਇਸ ਸਾਰੇ ਪਾਰਟ ਦੇ ਵਿੱਚ ਬੜਾ ਵੱਡਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ, ਸੁਪਰ ਕੌਪ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ, ਜਦ ਕਿ ਜਿਹੜੀਆਂ ਹਿਊਮਨ ਰਾਈਟਸ ਵਾਇਲੇਸ਼ਨਸ ਨੇ ਜਿਹੜੀਆਂ ਕਿ ਪੰਜਾਬ ਦੇ ਵਿੱਚ ਬੜੇ ਵੱਡੇ ਲੈਵਲ ਦੇ ਉੱਤੇ ਹੋਈਆਂ ਨੇ, ਅਤੇ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਦਾ ਮਾਮਲਾ ਹੋਵੇ, ਜਿਵੇਂ ਮਾਨ ਸਿੰਘ ਮਾਨ ਹੋਰਾਂ ਨੇ ਦੱਸਿਆ ਕਿ ਸੁਪਰੀਮ ਕੋਰਟ ਦੀ ਜੱਜਮੈਂਟ ਹੈਗੀ ਹੈ ਇਸ ਸਾਰੇ ਪਾਰਟ ਦੇ ਉੱਤੇ ਕਿ ਕਿਵੇਂ ਜਿਹੜਾ ਸੈਕਸ਼ੂਅਲ ਹਰਾਸਮੈਂਟ ਦਾ ਕੇਸ ਵੀ ਇੱਕ ਉਹਨਾਂ ਦੇ ਉੱਤੇ ਹੈ। ਇਹੋ ਜਿਹੇ ਬੰਦੇ ਦੇ ਉੱਤੇ, ਇਹੋ ਜਿਹੇ ਬੰਦੇ ਨੂੰ ਜਿਹੜਾ ਪ੍ਰਮੋਟ ਕਰਨ ਦੀ ਲਾਈਨ ਹੈ ਉਹ ਸਟੇਟ ਵੱਲੋਂ ਕੀਤੀ ਜਾ ਰਹੀ ਹੈ। ਸੋ ਇਹਦੇ ਖਿਲਾਫ ਜਦੋਂ ਸਿੱਖ ਜਥੇਬੰਦੀਆਂ ਵੱਲੋਂ, ਅਕਾਲੀ ਦਲ ਅੰਮ੍ਰਿਤਸਰ ਵੱਲੋਂ ਜਿਸ ਨੂੰ ਲੀਡ ਕੀਤਾ ਗਿਆ, ਪ੍ਰੋਟੈਸਟ ਕੀਤਾ ਗਿਆ ਅਤੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਜਿਹੜੀ ਘਟਨਾ ਹੈਗੀ ਹੈ, ਇਹ ਸਾਰੀ ਖਬਰ ਸਾਡੇ ਸਾਹਮਣੇ ਆਈ ਹੈ, ਜਿਹਦੇ 'ਤੇ ਅਸੀਂ ਮਾਨ ਸਿੰਘ ਮਾਨ ਹੋਰਾਂ ਦੇ ਨਾਲ ਵਿਚਾਰ ਚਰਚਾ ਕਰ ਰਹੇ ਸੀ। ਕਿਸੇ ਕਾਰਨ ਕਰਕੇ ਜਿਹੜਾ ਸਾਡਾ ਕਨੈਕਸ਼ਨ ਹੈ ਉਹ ਟੁੱਟਿਆ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਅਸੀਂ ਗੱਲਬਾਤ ਜਿਹੜੀ ਹੈ ਉਹ ਇੱਥੋਂ ਹੀ ਸ਼ੁਰੂ ਕਰਾਂਗੇ। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ 'ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 'ਤੇ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ 'ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 'ਤੇ। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ 'ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 'ਤੇ। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ 'ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ।
ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ ਟੀਵੀ 84 ਤੇ। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ ਟੀਵੀ 84 ਤੇ। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ ਟੀਵੀ 84 ਤੇ। ਵਿਊਅਰਸ, ਬ੍ਰੇਕ ਤੋਂ ਬਾਅਦ ਆਪ ਸਭ ਦਾ ਸਵਾਗਤ ਹੈ। ਮਾਫੀ ਚਾਹੁੰਦੇ ਹਾਂ, ਟੈਕਨੀਕਲ ਪ੍ਰੋਬਲਮ ਕਰਕੇ ਜਿਹੜਾ ਸਾਡਾ ਕਨੈਕਸ਼ਨ ਸੀ ਉਹ ਕੱਟਿਆ ਗਿਆ ਸੀ ਤੇ ਅਸੀਂ ਦੁਬਾਰਾ ਇਮਾਨ ਸਿੰਘ ਮਾਨ ਹੋਰਾਂ ਦੇ ਨਾਲ ਜਿਹੜੀ ਸਾਡੀ ਵਿਚਾਰ ਚਰਚਾ ਸੀ ਉਹਦੀ ਦੁਬਾਰਾ ਇੱਥੋਂ ਹੀ ਕੰਟੀਨਿਊ ਕਰਦੇ ਹਾਂ। ਅਸੀਂ ਗੱਲ ਕਰ ਰਹੇ ਸੀ ਜਿਹੜਾ ਮੋਹਾਲੀ ਦੇ ਵਿੱਚ ਜਿਹੜਾ ਲੈਕਚਰ ਕੀਤਾ ਗਿਆ KPS ਗਿੱਲ ਨੂੰ ਕਮੈਮੋਰੇਟ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਸਮੇਤ ਜਿਹੜੇ ਪੰਜਾਬ ਦੀ ਸਾਰੀ ਲੀਡਰਸ਼ਿਪ ਹੈਗੀ ਹੈ, ਪੰਜਾਬ ਵੱਲੋਂ, ਪੰਜਾਬ ਪੁਲਿਸ ਵੱਲੋਂ ਇਸ ਪਾਰਟ ਨੂੰ ਮੁੱਖ ਰੱਖਦਿਆਂ ਹੋਇਆਂ ਜਿਹੜਾ ਇਹ ਕਮੈਮੋਰੇਟ ਕੀਤਾ ਗਿਆ ਸੀ। KPS ਗਿੱਲ ਨੂੰ ਔਨਰ ਕਰਨ ਦੇ ਲਈ ਜਿਹੜਾ ਇਹ ਸਾਰਾ ਪਾਰਟ ਸੀ ਉਹ ਕੀਤਾ ਗਿਆ ਤੇ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ। ਇਮਾਨ ਸਿੰਘ ਜੀ, ਜਿੱਥੇ ਅਸੀਂ ਇਸ ਬਾਰੇ ਵਿਚਾਰ ਚਰਚਾ ਕਰ ਰਹੇ ਸੀ, ਤੁਸੀਂ ਆਪਣਾ ਜਿਹੜਾ ਪੱਖ ਹੈਗਾ ਉਹ ਸਾਡੇ ਦਰਸ਼ਕਾਂ ਦੇ ਸਾਹਮਣੇ ਰੱਖਿਆ, ਪਰ ਇੱਕ ਚੀਜ਼ ਇੱਥੇ ਨਜ਼ਰ ਆਉਂਦੀ ਹੈ ਵੀ ਇੱਕ ਪਾਸੇ ਸਟੇਟ ਦਾ ਥਾਟ ਹੈ ਜਿਹੜਾ KPS ਗਿੱਲ ਨੂੰ ਸੁਪਰ ਕਾਪ ਦੇ ਲਕਬ ਦੇ ਨਾਲ ਸੰਬੋਧਨ ਕਰਦੇ ਆ, ਇੱਕ ਬੜਾ ਵੱਡਾ ਬਣਾ ਕੇ ਪੇਸ਼ ਕਰਦੇ ਆ ਵੀ ਉਹਨਾਂ ਨੇ ਪੰਜਾਬ ਦੇ ਵਿੱਚ ਸ਼ਾਂਤੀ ਬਹਾਲ ਕੀਤੀ ਹੈ, ਤੇ ਦੂਜੇ ਪਾਸੇ ਸਾਡਾ ਪੱਖ ਹੈ, ਸਿੱਖਾਂ ਦਾ ਪੱਖ ਹੈ ਕਿ ਉਹਨਾਂ ਨੇ ਕਿਵੇਂ ਜਿਹੜੀਆਂ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਨੇ ਉਹ ਕੀਤੀਆਂ ਨੇ ਪੰਜਾਬ ਦੇ ਵਿੱਚ। ਡਿਸਅਪੀਅਰੈਂਸਿਸ ਦਾ ਐਡਾ ਵੱਡਾ ਮਾਮਲਾ ਹੈ, ਹਿਊਮਨ ਰਾਈਟਸ ਦੀਆਂ ਜਿਹੜੀਆਂ ਵਾਇਲੇਸ਼ਨਸ ਹੋਈਆਂ ਨੇ ਉਹ ਬੜੇ ਵੱਡੇ ਲੈਵਲ ਤੇ ਹੋਈਆਂ ਨੇ। ਘਾਣ ਜਿਹੜਾ ਹੈ ਉਹ ਸਿੱਖ ਜਵਾਨੀ ਦਾ ਕੀਤਾ ਗਿਆ ਤੇ ਉਹਦੇ ਵਿੱਚ ਮੇਨ ਰੋਲ KPS ਗਿੱਲ ਨੇ ਅਦਾ ਕੀਤਾ। ਜਦੋਂ ਇਹ ਦੋ ਥਾਟ ਪੰਜਾਬ ਦੇ ਵਿੱਚ ਇਸ ਵਕਤ ਸਿੱਧੇ ਟਕਰਾਉਂਦੇ ਆ ਤਾਂ ਕੀ ਕਹਿਣਾ ਚਾਹੋਗੇ ਇਸ ਬਾਬਤ ਤੁਸੀਂ? ਜਦੋਂ ਅਸੀਂ ਆਪਣੀ ਸਟਰਗਲ ਨੂੰ ਲੀਡ ਕਰ ਰਹੇ ਹਾਂ, ਜਿਹੜੇ ਇੱਦਾਂ ਦੇ ਮੌਕੇ ਹੈਗੇ ਆ, ਉਹ ਇੱਕ ਮੌਕਾ ਹੁੰਦਾ ਆਪਣਾ ਪੱਖ ਲੋਕਾਂ ਦੇ ਸਾਹਮਣੇ, ਪੰਜਾਬ ਦੇ ਸਾਹਮਣੇ ਜਾਂ ਸਿੱਖਾਂ ਦੇ ਵਿੱਚ ਗੱਲ ਲੈ ਕੇ ਜਾਣ ਦਾ। ਮੈਂ ਆਮ ਨੋਟ ਸ਼ੋਰ ਕਿ ਇਹ ਜਿਹੜੀ ਸਟੇਟ ਦੀ ਵਿਊ ਹੈ ਉਹ ਪਿਓਰਲੀ ਇਹਦੇ ਪੱਖ 'ਚ ਹੈ ਜਾਂ ਹੋਣੀ ਚਾਹੀਦੀ ਹੈ। ਮੇਰਾ ਕਹਿਣ ਦਾ ਭਾਵ ਇਹ ਹੈ ਕਿ ਵਾਈ ਵੁੱਡ ਦ ਸਟੇਟ ਕਨਵਿਕਟ KPS ਗਿੱਲ ਇਨ ਦ ਰੂਪਨ ਦਿਓਲ ਬਜਾਜ ਕੇਸ? ਜੋ ਮੈਨੂੰ ਸਮਝ ਆ ਰਹੀ ਹੈ ਉਹ ਇਹ ਹੈ ਕਿ KPS ਗਿੱਲ ਇੱਕ ਮਨਹੂਸ ਬੰਦਾ ਸੀਗਾ ਜਿਸ ਦੀਆਂ ਆਦਤਾਂ ਤੇ ਸ਼ਰਾਬ ਪੀ ਕੇ ਬਾਂਗਾ ਮਾਰਨਾ ਕਿ ਮੈਨੂੰ ਜਨਾਨੀ ਚਾਹੀਦੀ ਹੈ, ਉਹਦੀਆਂ ਜਿਹੜੀਆਂ ਆਦਤਾਂ ਸੀਗੀਆਂ ਉਹ ਸਟੇਟ ਵੈਲ ਅਵੇਅਰ ਸੀਗਾ ਪਰ ਬੋਲਿਆ ਨਹੀਂ ਜੀ। ਤੇ ਜਦ ਹਿੰਦੂ ਬੀਬੀ ਦੇ ਬਰਖਲਾਫ ਇਹਨੇ ਇਹ ਕੰਮ ਕੀਤਾ ਤਾਂ ਸਟੇਟ ਨੂੰ ਇਸ ਗੱਲ ਦਾ ਦਰਦ ਹੋਇਆ ਤੇ ਸੁਪਰੀਮ ਕੋਰਟ ਤੱਕ ਨੇ ਉਹਦੇ ਅਗੇਂਸਟ ਫਾਈਂਡਿੰਗ ਦਿੱਤੀ। ਜਿੱਥੇ ਤੱਕ ਸਿੱਖਾਂ ਦੀ ਗੱਲ ਹੈ, ਜਿਵੇਂ ਤੁਹਾਨੂੰ ਪਤਾ ਹੈ ਅਸੀਂ ਮੁਜਰਮ ਪੇਸ਼ਾ ਕੌਮ ਪਹਿਲਾਂ ਤੋਂ ਮੰਨੇ ਗਏ ਆ। ਜੇ ਸਾਡੀਆਂ ਬੀਬੀਆਂ ਨੂੰ ਬੇਪਤ ਕੀਤਾ ਹੈ, ਜੇ ਸਾਨੂੰ ਵੱਢਿਆ, ਮਾਰਿਆ, ਸੁੱਟਿਆ, ਟੌਰਚਰ ਕੀਤਾ ਹੈ ਤਾਂ ਸਟੇਟ ਉਹਦੇ ਵੱਲ
ਬਿਲਕੁਲ ਕੋਈ ਦੁੱਖ ਨਹੀਂ ਮਨਾਉਂਦਾ ਹੈਗਾ। ਜੀ ਜਿੱਥੇ ਤੱਕ ਅਮਰਿੰਦਰ ਦੀ ਅਟੈਂਡੈਂਸ ਦੀ ਗੱਲ ਹੈ, ਮੈਂ ਤੁਹਾਨੂੰ ਫੋਟੋਆਂ ਦਿਖਾ ਸਕਦਾ ਕਿ ਅਮਰਿੰਦਰ ਸਿੰਘ ਅੰਮ੍ਰਿਤਸਰ ਐਲਾਨਨਾਮਾ ਦੇ ਵਿੱਚ ਸ਼ਾਮਿਲ ਹੋ ਗਿਆ ਸੀ ਔਰ ਜੀ ਇਸ ਹੀ ਵਾਸ ਵੈਲ ਅਵੇਅਰ ਕਿ ਜਿਹੜੀਆਂ ਐਕਸਟਰਾ ਜੁਡੀਸ਼ੀਅਲ ਕਿਲਿੰਗ ਹੋਈਆਂ ਕਿਵੇਂ ਪੰਜਾਬ ਪੁਲਿਸ ਨੇ ਕੰਮ ਕੀਤਾ ਹੈ ਤੇ ਉਹਦੇ ਬਾਰੇ ਕ੍ਰਿਟੀਕਲ ਸੀਗਾ। ਤੇ ਇਹ ਜਿਹੜੀ ਬਾਦਲ ਵੀ ਏਦਾਂ ਹੀ ਬੋਲਦਾ ਸੀ। ਬਾਦਲ ਨੇ ਖਾਲਿਸਤਾਨ ਦੇ ਪੱਖ ਦੇ ਵਿੱਚ ਬੁਤਰਸ ਗਾਲੀ ਨੂੰ ਮੈਮੋਰੈਂਡਮ ਵੀ ਦਿੱਤਾ ਹੈਗਾ ਜੀ। ਤੇ ਇਹ ਪੋਸਟ ਫੈਕਟੋ ਜਦ ਬੀਤ ਗਿਆ ਤੇ ਲੋਕਾਂ ਨੂੰ ਹੁਣ ਉਸ ਚੀਜ਼ ਦਾ ਇੰਨਾ ਦੁੱਖ ਨਹੀਂ ਲੱਗ ਰਿਹਾ ਹੈਗਾ ਜਿਹੜਾ ਉਸ ਸਮੇਂ ਤੇ ਲੋਕ ਪੀੜਤ ਹੋਏ ਸੀਗੇ। ਤੇ ਟਾਈਮ ਨੇ ਵਿੱਚ ਫਰਕ ਪਾਤਾ ਹੈਗਾ। ਇਹ ਬਰਸਾਤੀ ਡੱਡੂ ਵਾਂਗੂ ਇੱਧਰ ਉੱਧਰ ਹੋ ਗਏ ਹੈਗੇ ਆ। ਜਿੱਥੇ ਤੱਕ ਅਮਰਿੰਦਰ ਸਿੰਘ ਦੀ ਗੱਲ ਹੈਗੀ ਹੈ, ਉਹ ਤਾਂ ਇਸ ਹੱਦ ਤੇ ਵੀ ਚਲੇ ਗਿਆ ਕਿ ਰਾਜੀਵ ਗਾਂਧੀ ਨੂੰ ਕਹਿੰਦਾ ਹੈ ਕਲੀਨ ਚਿੱਟ ਦਿੰਦਾ 1984 ਦੇ ਵਿੱਚ ਜੀ। ਤੇ ਜਿਹੜੇ ਇਹਨਾਂ ਦੇ ਸਟੈਂਡ ਇੱਕ ਸਮੇਂ ਸੀਗੇ ਉਹਨਾਂ ਤੋਂ ਪੁੱਠਾ ਸਟੈਂਡ ਇਹ ਲੈ ਰਹੇ ਹੈਗੇ ਆ। ਸੋ ਜਿਹੜਾ ਇੰਡੀਅਨ ਸਟੇਟ ਹੈ ਉਹ ਜੇ ਕੋਈ ਹਿੰਦੂ ਬੀਬੀ ਦੇ ਉੱਤੇ ਜ਼ਬਰ ਜਨਾਹ ਹੋਏ, ਜੇ ਕੋਈ ਅਟਰੋਸਿਟੀ ਹਿੰਦੂਆਂ ਦੇ ਉੱਤੇ ਹੋਏ, ਉਹਨੂੰ ਮੰਦੇ ਨਜ਼ਰ ਰੱਖਦੀ ਹੈ। ਪਰ ਜਿਵੇਂ ਅਸੀਂ ਦੇਖਿਆ ਹੈਗਾ ਟ੍ਰੇਨ ਦੇ ਬੰਬ ਬਲਾਸਟ ਕੇਸਾਂ ਦੇ ਵਿੱਚ, ਜਿਵੇਂ ਅਸੀਂ ਦੇਖਿਆ ਗੋਧਰਾ ਦੀਆਂ ਕਿਲਿੰਗ ਦੇ ਵਿੱਚ, ਅਸੀਂ ਦੇਖਿਆ ਕਿ ਪੰਜਾਬ ਦੇ ਵਿੱਚ ਜਿਹੜਾ ਐਕਸਟਰਾ ਜੁਡੀਸ਼ੀਅਲ ਕੰਮ ਹੋਇਆ, ਜੋ ਹੁਣ ਅਸੀਂ ਕਸ਼ਮੀਰ 'ਚ ਦੇਖ ਰਹੇ ਹਾਂ, ਜੋ ਅਸੀਂ ਨਾਗਾਲੈਂਡ ਨਾਰਥ ਈਸਟ 'ਚ ਦੇਖਿਆ ਹੈਗਾ, ਉਸ ਮੌਕੇ ਦੇ ਉੱਤੇ ਇਹ ਸਟੇਟ ਬਿਲਕੁਲ ਆਪਣੀ ਅੰਨਾ ਹੋ ਜਾਂਦਾ ਹੈਗਾ। ਉਹ ਫਿਰ ਇਹਨਾਂ ਨੂੰ ਕਲੀਨ ਚਿੱਟ ਦਿੰਦਾ ਹੈਗਾ ਔਰ ਆਪਣੇ ਆਰਮੀ ਅਫਸਰਾਂ ਨੂੰ ਆਰਮ ਫੋਰਸਿਸ ਸਪੈਸ਼ਲ ਪ੍ਰੋਟੈਕਸ਼ਨ ਐਕਟ ਦੇ ਦਿੰਦਾ ਹੈ। ਉਹ ਆਪਣੇ ਡਿਸਟਰਬਡ ਏਰੀਆ ਐਕਟ ਲਾ ਕੇ ਆਪਣੀ ਮਸ਼ੀਨਰੀ ਨੂੰ ਇਸ ਤਰ੍ਹਾਂ ਚਲਾਉਂਦਾ ਹੈ ਜਿਹਦੇ ਨਾਲ ਉਹ ਜ਼ਬਰ ਜਨਾਹ ਕਰ ਸਕੇ। ਸੋ ਆਈ ਥਿੰਕ ਡਿਊਪਲਿਸਿਟੀ ਤੁਸੀਂ ਕਰੈਕਟਲੀ ਪੁਆਇੰਟ ਆਊਟ ਕੀਤੀ ਹੈਗੀ ਹੈ ਤੇ ਆਈ ਥਿੰਕ ਦ ਇੰਡੀਅਨ ਸਟੇਟ ਇਜ਼ ਵੈਲ ਅਵੇਅਰ ਆਫ ਇਟ। ਜੀ ਇਮਾਨ ਸਿੰਘ ਜੀ, ਜੇ ਇਹਦੇ 'ਚ ਕੈਪਟਨ ਅਮਰਿੰਦਰ ਸਿੰਘ ਦਾ ਰੋਲ ਦੇਖਣਾ ਹੋਵੇ, ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਪਹਿਲਾਂ ਉਹਨਾਂ ਨੇ ਅੰਮ੍ਰਿਤਸਰ ਐਲਾਨਨਾਮੇ ਤੇ ਵੀ ਦਸਤਖਤ ਕੀਤੇ ਆ, ਇਹੀ ਰੋਲ ਜਿਹੜਾ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਰਿਹਾ। ਸੋ ਕੀ ਕਾਰਨ ਬਣਦਾ ਹੈ ਕਿ ਜਿਹੜਾ ਇਹ ਅਪਸਾਈਡ ਡਾਊਨ ਹੁੰਦੀ ਹੈ ਸਿਚੁਏਸ਼ਨ, ਕੰਪਲੀਟਲੀ ਉਹ ਆਪੋਜ਼ਿਟ ਸਟੈਂਡ ਹੁਣ ਲੈਂਦੇ ਆ? ਜਦੋਂ ਪਹਿਲੀ ਸਰਕਾਰ ਆਉਂਦੀ ਹੈ ਕੈਪਟਨ ਅਮਰਿੰਦਰ ਸਿੰਘ ਦੀ, ਕਿਤੇ ਨਾ ਕਿਤੇ ਉਹ ਪੰਜਾਬ ਦੇ ਪਾਣੀਆਂ ਦੇ ਮਸਲੇ ਤੇ ਹੋਵੇ, ਅਦਰਵਾਈਜ਼ ਹੋਵੇ, ਉਹਨਾਂ ਦਾ ਪੱਖ, ਉਹਨਾਂ ਦਾ ਜਿਹੜਾ ਝੁਕਾਅ ਸੀ ਉਹ ਪੰਜਾਬ ਪੱਖੀ ਸੀ। ਤੇ ਕੀ ਕਾਰਨ ਬਣਿਆ ਜਦੋਂ ਉਹ ਹੁਣ ਦੁਬਾਰਾ ਚੀਫ ਮਿਨਿਸਟਰ ਬਣਦੇ ਆ, ਮੁੱਖ ਮੰਤਰੀ ਬਣਦੇ ਆ, ਤੇ ਹੁਣ ਜਿਹੜਾ ਹਰ ਇੱਕ ਉਹ ਫੈਸਲਾ ਲੈਂਦੇ ਆ, ਹੁਣ ਸਿੱਧੀ ਗੱਲ ਇਹ ਕਹੀ ਜਾਂਦੀ ਹੈ ਵੀ ਉਹ ਦਿੱਲੀ ਦੇ ਕਿਤੇ ਨਾ ਕਿਤੇ ਡਾਇਰੈਕਟਲੀ ਪੰਜਾਬ ਦੇ ਵਿੱਚ ਸੂਬੇਦਾਰ ਦੇ ਤੌਰ ਤੇ ਕੰਮ ਕਰ ਰਹੇ ਆ। ਇਹਦੇ ਪਿੱਛੇ ਕੀ ਕਾਰਨ ਨਜ਼ਰ ਆਉਂਦਾ? ਮੈਨੂੰ ਤਾਂ ਇੱਕ ਕੰਟਰਡਿਕਸ਼ਨ ਦਿਖਦੀ ਹੈ। ਮੇਰਾ ਖਿਆਲ ਹੈ ਕਿ ਕਾਂਗਰਸ ਪਾਰਟੀ ਨੇ ਜਿਹੜਾ ਆਪਣਾ ਬੇਸ ਰੱਖਿਆ ਹੋਇਆ, ਜਿਹੜੀ ਇਹਨਾਂ ਦਾ ਵੋਟ ਬੈਂਕ ਹੈ, ਇਹ ਉਹਦੇ ਵਾਸਤੇ ਕੇਟਰ ਕਰਦੇ ਹੈਗੇ ਆ। ਤੇ ਮਤਲਬ ਇਹ ਕੋਈ ਨਵੀਂ ਗੱਲ ਨਹੀਂ। ਹੁਣ ਇੰਡੀਆ ਦੇ ਵਿੱਚ ਅਬਦਾਲੀ ਦੇ ਨਾਂ ਤੇ ਮੂਵੀ ਬਣੀ ਹੈ ਜਿਹਦੇ ਨਾਲ ਅਫਗਾਨਿਸਤਾਨ 'ਚ ਬਹੁਤ ਰੌਲਾ ਪਿਆ ਹੈ ਜੀ। ਤੇ ਆਪਾਂ ਇਹ ਵੀ ਨਹੀਂ ਭੁੱਲ ਸਕਦੇ ਕਿ ਜਿਹੜਾ ਪਟਿਆਲਾ ਘਰਾਣਾ ਹੈਗਾ ਉਹ ਅਬਦਾਲੀ ਦੇ ਨਾਲ ਵੀ ਹੋ ਗਿਆ ਸੀਗਾ ਜਦ ਉਹਨੇ ਉਰੇ ਬੁੱਚੜਬਾਜੀ ਕੀਤੀ ਪੰਜਾਬ ਦੇ ਵਿੱਚ। ਮੇਰਾ ਖਿਆਲ ਇਹਨਾਂ ਦਾ ਜਿਹੜਾ ਰੋਲ ਹੈ ਹਿਸਟੋਰਿਕਲੀ ਉਹ ਇਹੀ ਰਿਹਾ ਕਿ ਜਿਨ੍ਹਾਂ ਦੇ ਹੱਥ 'ਚ ਤਾਕਤ ਹੈ ਉਹਨਾਂ ਦੇ ਨਾਲ ਤੁਰਨਾ ਚਾਹੀਦਾ ਹੈ। ਤੇ ਦੇ ਆਰ ਨੋਟ ਆਈਡੀਓਲੋਜਿਕਲੀ ਬਾਉਂਡ, ethically bound। ਇਹ ਅਨਐਥਿਕਲ ਵਿਦਆਊਟ ਆਈਡੀਓਲੋਜੀ ਸੈਲਫ ਪ੍ਰੀਜ਼ਰਵੇਸ਼ਨ ਤੇ ਆਪਣਾ ਘਰ ਵਧਾਉਣ ਵਾਸਤੇ ਬੈਠੇ ਹੋਏ ਹੈਗੇ ਆ ਜੀ। there are some places where ਇਹਨਾਂ ਨੇ ਜਾ ਕੇ ਸਟੈਂਡ ਲਿੱਤੇ ਹੈ, ਪਰ ਉਹ ਸਟੈਂਡ ਉਨੀ ਦੇਰ ਹੀ ਸੀਗੇ ਜਿੰਨੀ ਦੇਰ ਇਹਨਾਂ ਨੂੰ ਕੁਛ ਨਾ ਕੁਛ ਉਹਨਾਂ ਤੋਂ ਫਾਇਦਾ ਮਿਲਦਾ ਸੀਗਾ। ਸੋ ਮੈਂ ਇਹ ਕਹਿ ਸਕਦਾ ਹੈਗਾ ਕਿ I don't think ਕਿ ਇਹਨਾਂ ਦੇ ਕੋਈ ਆਈਡੀਓਲੋਜੀਕਲ ਸਟੈਂਡ ਹੈਗੇ ਆ।
ਆਪਣੇ ਆਪ ਨੂੰ ਹੁਣ ਗੁਰੂ ਨਾਨਕ ਸਾਹਿਬ ਦੇ 550 ਗੁਰਪੁਰਬ ਦੇ ਉੱਤੇ ਸਟੇਟ ਨੇ ਬਹੁਤ ਸਾਰਾ ਪ੍ਰੋਪਗੈਂਡਾ ਕੀਤਾ, ਜਿਹਦੇ ਵਿੱਚ ਮੁੱਖ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੀ ਇੱਕ ਤਸਵੀਰ, ਜੋ ਪਤਾ ਨਹੀਂ ਕੌਣ ਹੈਗਾ ਕੌਣ ਨਹੀਂ ਹੈਗਾ, ਉਹ ਜੀ ਜਿਸ ਤੋਂ ਗੁਰੂ ਸਾਹਿਬ ਨੇ ਸਾਨੂੰ ਪਰਹੇਜ਼ ਕਰਾਇਆ ਸੀਗਾ ਕਿ ਬੁੱਤ ਪੁਜਾਰੀ ਨਹੀਂ ਬਣਨਾ, ਤੁਸੀਂ ਫੋਟੋਆਂ ਨੂੰ ਨਹੀਂ ਪੂਜਣਾ, ਉਹ ਸਾਰੇ ਪੰਜਾਬ 'ਚ ਥੂਕਤੀਆਂ। ਇਹ ਮੇਰਾ ਖਿਆਲ RSS ਦਾ ਏਜੰਡਾ ਹੈਗਾ। ਤੇ ਮੇਰੇ ਹਿਸਾਬ ਨਾਲ ਤਾਂ ਇਹਨਾਂ ਨੂੰ ਜੋ ਵੀ ਇਹਨਾਂ ਦੀ ਲਗਾਮ ਫੜ ਲੈਂਦਾ ਹੈ, ਉਹਨਾਂ ਰਾਹੀਂ ਇਹ ਘੋੜਾ ਚੱਲਦਾ ਹੈਗਾ। ਜਦ ਪੰਜਾਬ ਦੇ ਵਿੱਚ ਸਾਡੀ ਤਾਕਤ ਸੀ ਅੰਮ੍ਰਿਤਸਰ ਐਲਾਨਨਾਮਾ, ਜਦ ਮੋਦੀ ਦੀ ਤਾਕਤ ਹੈ ਤਾਂ ਫਿਰ KPS ਗਿੱਲ ਜ਼ਿੰਦਾਬਾਦ। ਜੀ, ਤੇ ਇਹਦੇ ਵਿੱਚ ਜਿਹੜੀ ਗੱਲ ਉਹ ਕੈਪਟਨ ਅਮਰਿੰਦਰ ਸਿੰਘ ਹੋਣ ਇਸ ਜਿਹੜੀ ਇਹ ਮੈਮੋਰੀਅਲ KPS ਗਿੱਲ ਨੂੰ ਦਿੱਤੀ ਗਈ ਹੈ, ਜਿਹੜਾ ਇਹ ਲੈਕਚਰ ਦੂਜਾ ਜਿਹੜਾ ਲੈਕਚਰ ਕੀਤਾ ਗਿਆ, ਇਹਦੇ ਵਿੱਚ ਜੇ ਦੇਖਣਾ ਹੋਵੇ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਆ ਕਿ KPS ਗਿੱਲ ਸੁਪਰ ਕਾਪ ਸੀ ਤੇ ਉਹਨਾਂ ਨੇ ਪੰਜਾਬ ਦੇ ਵਿੱਚ ਸ਼ਾਂਤੀ ਲਿਆਂਦੀ, ਪਰ ਉਹਨਾਂ ਨੇ ਇਹ ਗੱਲ ਨਾਲ ਕਹੀ ਹੈ ਕਿ ਹੁਣ ਪੰਜਾਬ ਦੇ ਵਿੱਚ ਉੱਦਾਂ ਦਾ ਹੀ ਮਾਹੌਲ ਦੁਬਾਰਾ ਬਣਦਾ ਜਾ ਰਿਹਾ ਹੈ। ਤੇ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ ਹੈ ਵੀ ਪੀਟਰ ਚੌਕ ਜਿਹੜੇ ਕਿ ਇੱਥੋਂ ਅਮਰੀਕਾ ਤੋਂ ਗਏ, ਉੱਥੇ ਜਾ ਕੇ ਗੱਲ ਉਹਨਾਂ ਨੇ ਆਪਣੇ ਵਿਚਾਰ ਰੱਖੇ ਆ। ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਪਾਕਿਸਤਾਨ ਹੈ ਉਹ ਦੁਬਾਰਾ ਟੈਰਰਿਜ਼ਮ ਜਿਹੜਾ ਹੈ ਉਹ ਪ੍ਰਮੋਟ ਕਰ ਰਿਹਾ ਹੈ। ਉਹਨਾਂ ਨੇ ਇਸ ਗੱਲ ਵੱਲ ਇਸ਼ਾਰਾ ਕੀਤਾ, ਇਹ ਗੱਲ ਕਹੀ ਹੈ ਕਿ ਸੋਸ਼ਲ ਮੀਡੀਆ ਵਰਤਿਆ ਜਾ ਰਿਹਾ ਹੈ, ਪੰਜਾਬ ਦੇ ਯੂਥ ਨੂੰ ਰੈਡੀਕਲਾਈਜ਼ ਕੀਤਾ ਜਾ ਰਿਹਾ ਹੈ। ਸੋ ਕੀ ਨਜ਼ਰ ਆ ਰਿਹਾ ਹੈ ਇਹ ਜਿਹੜੇ ਦੋ ਬਿਆਨ ਨੇ, ਇਹਨਾਂ ਦੀਆਂ ਜਿਹੜੀਆਂ ਗੱਲਾਂ ਨੇ, ਕੀ ਇਹ ਗੱਲ ਕਹੀ ਜਾ ਸਕਦੀ ਹੈ ਵੀ ਪੰਜਾਬ ਦੇ ਵਿੱਚ ਦੁਬਾਰਾ ਜਿਹੜੀ ਸਿੱਖ ਨਸਲਕੁਸ਼ੀ ਹੈ ਉਹਦੀ ਗਰਾਊਂਡ ਤਿਆਰ ਕੀਤੀ ਜਾ ਰਹੀ ਹੈ? ਮੈਂ ਪਹਿਲਾਂ ਤਾਂ ਇਹ ਜਿਹੜੇ ਦੋ ਇਹਨਾਂ ਨੇ ਗੱਲ ਕਹੇ ਹੈ ਕਿ ਪਾਕਿਸਤਾਨ ਇੱਧਰ ਰੈਡੀਕਲਾਈਜ਼ ਤੇ ਟੈਰਰ ਸੈੱਲ ਪੈਦਾ ਕਰਨਾ ਚਾਹੁੰਦਾ ਹੈ, ਤੇ ਦੂਜਾ ਜਿਹੜਾ ਪੀਟਰ ਚੌਕ ਨੇ ਇਹ ਗੱਲ ਨੂੰ ਦੁਹਰਾਇਆ ਹੈ। ਮੈਂ ਪੁੱਛਣਾ ਚਾਹੁੰਦਾ ਹੈ ਕਿ ਇਹ ਸਿੱਖ ਇਤਿਹਾਸ ਤੋਂ ਅਣਜਾਣ ਹੈ ਕਿ ਕੋਈ ਸੋਚ ਸਿੱਖਾਂ ਦੀ ਹੈ ਨਹੀਂ, ਕੋਈ ਉਹਨਾਂ ਦੀਆਂ ਮੰਗਾਂ ਨਹੀਂ ਹੈਗੀਆਂ, ਕੋਈ ਉਹਨਾਂ ਦੀ ਆਈਡੀਓਲੋਜੀ ਨਹੀਂ ਹੈਗੀ। ਅਮਰਿੰਦਰ ਸਿੰਘ ਇੱਧਰੋਂ ਉੱਧਰ ਟੱਪ ਸਕਦਾ ਹੈਗਾ, ਪਰ ਜਿਹੜੀ ਸਿੱਖੀ ਪ੍ਰਤੀ ਸੋਚ ਹੈ ਜੀ, ਉਹਦਾ ਨਿਸ਼ਾਨਾ ਵੀ ਹੋ ਸਕਦਾ ਹੈਗਾ। ਉਹ ਨਿਸ਼ਾਨਾ ਜੇ ਅਸੀਂ ਜਿਵੇਂ ਅਕਾਲੀ ਦਲ ਅੰਮ੍ਰਿਤਸਰ ਨੇ ਅੰਮ੍ਰਿਤਸਰ ਐਲਾਨਨਾਮਾ ਇੱਕ ਸਮੇਂ ਦੁਹਰਾਇਆ ਸੀਗਾ, ਹੁਣ ਅਸੀਂ ਖਾਲਸਾ ਰਾਜ ਖਾਲਿਸਤਾਨ ਦੀ ਗੱਲ ਕਰਦੇ ਹੈਗੇ ਆ। ਇਹ ਸਾਡੇ ਇਤਿਹਾਸ ਤੋਂ, ਜੋ ਸਾਡੇ ਗੁਰੂ ਸਾਹਿਬਾਨਾਂ ਦੀ ਸੋਚ ਸੀ, ਉਸ ਤੋਂ ਨਹੀਂ ਆ ਸਕਦੀ ਹੈਗੀ, ਬਿਲਕੁਲ ਆਉਂਦੀ ਹੈ ਤੇ ਆ ਸਕਦੀ ਹੈਗੀ ਹੈ। ਗੁਰੂ ਸਾਹਿਬ ਨੇ, ਗੁਰੂ ਨਾਨਕ ਸਾਹਿਬ ਨੇ ਨਾ ਮੈਂ ਹਿੰਦੂ ਨਾ ਮੈਂ ਮੁਸਲਮਾਨ ਕਹਿ ਕੇ ਸਾਨੂੰ ਇੱਕ ਵੱਖਰੀ ਲੀਹ ਤੇ ਤੋਰਿਆ ਸੀਗਾ ਜੀ। ਉਹ ਜਿਵੇਂ ਸਾਡੇ ਗੁਰਗੱਦੀਆਂ 11ਵੀਂ ਗੁਰਗੱਦੀ ਤਾਈਂ ਪਹੁੰਚੀ ਹੈ, ਉਹਨਾਂ ਨੇ ਹਥਿਆਰ ਵੀ ਚੱਕੇ, ਉਹਨਾਂ ਨੇ ਪ੍ਰਚਾਰ ਵੀ ਕੀਤਾ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਰਾਜ ਕਰਨ ਦੀ ਸਥਾਪਨਾ ਤੇ ਅਨੰਦਪੁਰ ਸਾਹਿਬ 'ਚ, ਜਿਸ ਤਹਿਤ ਸਾਡੇ ਸਾਹਿਬਜ਼ਾਦੇ ਅਸੀਂ ਗਵਾਏ। ਬਾਬਾ ਬੰਦਾ ਸਿੰਘ ਬਹਾਦਰ ਜਿਹਦੀਆਂ ਫੌਜਾਂ ਨਾਲ ਬਾਬਾ ਆਲਾ ਸਿੰਘ, ਇਹਦਾ ਜਿਹੜਾ ਪਿਛੋਕੜ ਹੈ ਅਮਰਿੰਦਰ ਸਿੰਘ ਦਾ, ਉਹ ਵੀ ਤੁਰਿਆ, ਪਹਿਲਾ ਖਾਲਸਾ ਰਾਜ ਸਥਾਪਿਤ ਕੀਤਾ ਜੀ। ਤੇ ਮੈਂ ਚੌਕ ਸਾਹਿਬ ਨੂੰ ਪੁੱਛਦਾ ਹਾਂ, ਅਮਰਿੰਦਰ ਸਿੰਘ ਨੂੰ ਪੁੱਛਦਾ ਹੈ ਕਿ ਇਹ ਇਤਿਹਾਸ ਸਾਨੂੰ ਰਾਹ ਨਹੀਂ ਦਿਖਾ ਸਕਦਾ ਹੈਗਾ? ਸਿਰਫ ਤੇ ਸਿਰਫ ਸਿੱਖੀ ਹੁਣ ਪਾਕਿਸਤਾਨ ਦੇ ਹੇਠ ਰਹਿ ਗਈ ਹੈਗੀ ਹੈ ਜਾਂ ਹਿੰਦੁਸਤਾਨ ਦੇ ਹੇਠ ਰਹਿ ਗਈ ਹੈਗੀ ਹੈ? ਨਾ ਮੈਂ ਹਿੰਦੂ ਨਾ ਮੈਂ ਮੁਸਲਮਾਨ, ਉਹ ਵਾਲਾ ਰਾਹ ਗੁਰੂ ਸਾਹਿਬ ਦਾ 550 ਸਾਲ ਦੇ ਉੱਤੇ ਇਹਨਾਂ ਨੇ ਕਿਉਂ ਨਹੀਂ ਪਛਾਣਿਆ ਹੈਗਾ? ਜੀ, ਤੇ ਇਹ ਇਹਨਾਂ ਦੀ ਸੋਚ ਹੈ, ਬਹੁਤ ਮਾੜੀ ਤੇ ਨੀਚ ਸੋਚ ਹੈ, ਜਿਹਦੇ ਨਾਲ ਜਿਹੜੀ ਤੁਸੀਂ ਗੱਲ ਛੇੜੀ ਸੀਗੀ ਕਿ they want to name us, blame us, and then allow the state to function in a draconian way against us. ਇਹ ਇਹਨਾਂ ਦੀ ਜਿਹੜੀ ਚਾਲ ਹੈਗੀ ਹੈ, ਇਹ ਬੈਕ ਹੈਗੀ ਹੈ by hardcore ਹਿੰਦੁਤਵਾ thinking। ਇਹ ਜਿਹੜੀ ਸੋਚ ਹੈ, ਇਹ ਗੁਪਤਾ ਤੇ ਆ ਜਿਹੜਾ ਇਹਨਾਂ ਦਾ ਇੱਕ ਐਡੀਟਰ ਸੀਗਾ ਮੇਰਾ ਖਿਆਲ ਹਿੰਦੁਸਤਾਨ ਟਾਈਮ ਦਾ, ਪੂਰੀ ਹੋਰ, ਇਹ ਸਾਰਿਆਂ ਨੇ ਬੈਠ ਕੇ ਗੀਤਾ ਪਬਲਿਸ਼ਿੰਗ ਹਾਊਸ ਆਦਿ ਜਿਹੜੀਆਂ ਹੁਣ ਆਲਟ ਰਾਈਟ, ਜਿਹੜਾ ਅਮਰੀਕਾ 'ਚ ਆਲਟ ਰਾਈਟ ਹੈ, ਉਹਦੇ ਵਿੱਚ ਇਹ ਨੈਸ਼ਨਲ ਸੋਸ਼ਲਿਜ਼ਮ ਆ ਕੇ ਬਸ ਗਈ ਹੈਗੀ ਹੈ। ਉਹ ਵੀ RSS ਨੂੰ ਆਪਣਾ ਇੱਕ ਮਾਡਲ ਸਮਝਦੇ ਆ। ਤੇ ਜਿਹੜਾ ਪੀਟਰ ਚੌਕ ਰੈਂਡ ਕਾਰਪੋਰੇਸ਼ਨ 'ਚ ਹੈ,
ਮੈਨੂੰ ਸ਼ੱਕ ਹੈ ਇਹ ਉਸ ਆਲਟ ਰਾਈਟ ਦਾ ਸ਼ਿਕਾਰ ਹੈਗਾ, ਔਰ ਜਿਹੜੀ ਇਹ ਐਂਟੀ ਹਿਊਮਨ ਸੋਚ ਜਿਹੜੀ ਹਿਊਮੈਨਿਟੀ ਨੂੰ ਵੱਖ-ਵੱਖ ਵੰਡਦੀ ਹੈ, ਜਿਵੇਂ ਕਾਸਟ ਸਿਸਟਮ ਹੋ ਗਿਆ ਜਾਂ ਜਿਵੇਂ ਵਾਈਟ ਸੁਪਰੇਮੈਸਿਸਟ ਹੋ ਗਏ ਹੈਗੇ ਆ, ਇਹ ਉਹ ਸੋਚ ਰੈਂਡ ਕਾਰਪੋਰੇਸ਼ਨ ਦੇ ਵਿੱਚ ਪੀਟਰ ਚੌਕ ਨੇ ਚੱਕ ਕੇ ਮੁੜ ਕੇ ਆਪਣੇ ਹਮ ਖਿਆਲੀ ਸਾਥੀਆਂ RSS ਦੀ ਜਿਹੜੀ ਸੋਚ ਹੈ, ਪੂਰੇ ਦਾ ਜਿਹੜਾ ਮੁਖੀ ਦਿਨਕਰ ਗੁਪਤਾ ਜਿਹੜਾ ਅਮਰੀਕਾ ਪੜ੍ਹ ਕੇ ਆਇਆ, ਉਹਦੇ ਇਨਫਲੂਐਂਸ ਹੇਠ ਉਹਨਾਂ ਨੇ ਸਾਨੂੰ ਬਲੇਮ ਕਰਨਾ ਸ਼ੁਰੂ ਕੀਤਾ ਜੀ। ਔਰ ਇਹਦਾ ਨਤੀਜਾ ਇਹ ਜਾ ਕੇ ਇਹੀ ਹੋਊਗਾ ਕਿ ਜਿਵੇਂ APS ਗਿੱਲ ਨੇ ਸਾਨੂੰ ਕੁੱਤਿਆਂ ਵਾਂਗ ਸ਼ਿਕਾਰ ਖੇਡਿਆ, ਮੁੜ ਕੇ ਸਾਡੀ ਤਿਆਰੀ ਕਰ ਰਹੇ ਹੈਗੇ ਆ ਉਸੇ ਤਰ੍ਹਾਂ ਸਾਨੂੰ ਕੁੱਤਿਆਂ ਵਾਂਗੂ ਸ਼ਿਕਾਰ ਖੇਡਣ ਕਰਨ ਦਾ। ਤੇ ਇਹਦੇ ਵਿੱਚ ਮੁੱਖ ਰੋਲ ਅੱਜ ਤੁਸੀਂ ਦੇਖਿਆ ਅਮਰਿੰਦਰ ਸਿੰਘ ਦਾ, ਤੇ ਇਹ ਕੋਆਪਟ ਕਰਨਾ ਚਾਹੁੰਦੇ ਆ ਜਿਹੜਾ ਇਨਫਰਾਸਟ੍ਰਕਚਰ ਅਮਰੀਕਾ ਦੇ ਵਿੱਚ ਕੰਜ਼ਰਵੇਟਿਵ ਆਲਟ ਰਾਈਟ ਵਿੰਗ ਇਹਨਾਂ ਦਾ ਬਣਿਆ ਹੋਇਆ ਹੈਗਾ, ਉਹਨੂੰ ਕੋਆਪਟ ਕਰਕੇ ਇਹ ਸੈਂਕਸ਼ਨਸ ਚਾਹੁੰਦੇ ਆ। ਕਿਉਂਕਿ ਤੁਸੀਂ ਯਾਦ ਇਹ ਵੀ ਰੱਖੋ ਕਿ ਜਦ KPS ਗਿੱਲ ਸੀ ਉਦੋਂ ਐਮਨੈਸਟੀ ਇੰਟਰਨੈਸ਼ਨਲ, ਰੈੱਡ ਕਰਾਸ, ਹਿਊਮਨ ਰਾਈਟਸ ਕੋਈ ਵੀ ਸੰਸਥਾ ਪੰਜਾਬ ਦੇ ਅੰਦਰ ਵੜ ਨਹੀਂ ਸਕਦੀ ਸੀ। ਪੀਟਰ ਚੌਕ ਉਹ ਚੰਨ ਬੰਦਿਆਂ ਜਿਉਂ ਹੈ ਜਿਹਨੂੰ ਪੰਜਾਬ ਦੇ ਵਿੱਚ ਅਲਾਉ ਕੀਤਾ ਗਿਆ। ਔਰ ਇਹ ਵੀ ਸੋਚਣ ਵਾਲੀ ਗੱਲ ਹੈ ਕਿ ਇਹਨੂੰ ਕਿਉਂ ਅਲਾਉ ਕੀਤਾ ਗਿਆ ਹੈਗਾ, ਜਦ ਕਿ ਐਮਨੈਸਟੀ ਤੇ ਇੰਟਰਨੈਸ਼ਨਲ ਤੇ ਰੈੱਡ ਕਰਾਸ ਤੇ ਹਿਊਮਨ ਰਾਈਟਸ ਦੀਆਂ ਹੋਰ ਸੰਸਥਾਵਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਕਿਉਂ ਨਹੀਂ ਪੰਜਾਬ ਦੇ ਵਿੱਚ ਆਉਣ ਦਿੱਤਾ ਹੈਗਾ। ਇਹ ਸਾਰੀਆਂ ਨਿਸ਼ਾਨੀਆਂ ਹੈਗੀਆਂ ਕਿ the state is now looking again to come down on an independent ideology। ਸੋਚ ਨੂੰ ਇਹ ਖਤਮ ਕਰਨਾ ਚਾਹੁੰਦੇ ਆ, ਜਿਸ ਕਰਕੇ ਇਹਨਾਂ ਨੂੰ ਇਹ ਵੀ ਕੋਈ ਫਰਕ ਨਹੀਂ ਕਿ ਜਿਹੜਾ ਬੰਦਾ ਕਨਵਿਕਟਡ ਵੂਮਨ ਮੋਲੈਸਟਰ ਹੋਏ ਉਹਨੂੰ ਚੱਕਣ। ਜੀ ਬਿਲਕੁਲ ਹਿਮਾਨ ਸਿੰਘ ਜੀ, ਤੁਹਾਡਾ ਬਹੁਤ-ਬਹੁਤ ਧੰਨਵਾਦ। ਤੇ ਜਿਹੜੀ ਤੁਸੀਂ ਇਹ ਗੱਲ ਕੀਤੀ ਹੈ ਇਹ ਦਰੁਸਤ ਜਾਪਦੀ ਹੈ, ਕਿਉਂਕਿ ਭਾਵੇਂ ਪਿਛਲੇ ਸਮੇਂ ਦੇ ਵਿੱਚ ਹੋਵੇ ਹਿਊਮਨ ਰਾਈਟਸ ਵਾਚ ਜਾਂ ਐਮਨੈਸਟੀ ਇੰਟਰਨੈਸ਼ਨਲ ਦਾ ਨਾਂ ਉੱਥੇ ਇਜਾਜ਼ਤ ਦੇਣੀ ਭਾਰਤ ਸਰਕਾਰ ਵੱਲੋਂ, ਅੱਜ ਦੀ ਡੇਟ 'ਚ ਦੇ ਵਿੱਚ ਵੀ ਯੂਨਾਈਟਿਡ ਸਟੇਟਸ ਇੰਟਰਨੈਸ਼ਨਲ ਰਿਲੀਜੀਅਸ ਫਰੀਡਮ ਜਿਹੜਾ ਇੱਕ ਕਮਿਸ਼ਨ ਹੈਗਾ ਬਣਿਆ ਹੋਇਆ ਇੱਥੇ US ਦੇ ਵਿੱਚ, ਉਹਨਾਂ ਦੇ ਵਫਦ ਨੂੰ ਵੀ ਨਹੀਂ ਇਜਾਜ਼ਤ ਦਿੱਤੀ ਜਾ ਰਹੀ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਜਾਣ ਦੀ, ਕਿਉਂਕਿ ਉਹ ਵੀ ਜਿਹੜੀ ਮਨੁੱਖੀ ਹੱਕਾਂ ਦੇ ਘਾਣ ਦੀ ਜਿਹੜੀ ਗੱਲ ਹੈਗੀ ਹੈ ਉਹ ਕਰਦੇ ਆ। ਸੋ ਅੱਜ ਦੇ ਸ਼ੋਅ ਦੇ ਵਿੱਚ ਹੁਣ ਸਮਾਂ ਨਹੀਂ ਇਜਾਜ਼ਤ ਦਿੰਦਾ ਗੱਲਬਾਤ ਨੂੰ ਅੱਗੇ ਤੋਰੀਏ, ਦੁਬਾਰਾ ਫਿਰ ਰਾਬਤਾ ਕਰਾਂਗੇ ਤੁਹਾਡੇ ਨਾਲ। ਜੀ ਮੈਂ ਅਪੀਲ ਕਰਦਾ ਕਿ ਜਿਹੜੀ SGPC ਦੀ ਇਲੈਕਸ਼ਨ ਹੈ ਅੱਜ ਸੀਮਤ ਪੰਜਾਬ, ਹਰਿਆਣਾ, ਚੰਡੀਗੜ੍ਹ ਦੇ ਵੋਟਰਾਂ ਨੂੰ ਰਹਿ ਗਈ। ਅਕਾਲ ਤਖਤ ਸਾਹਿਬ ਦਾ ਜਥੇਦਾਰ ਚੁਣਿਆ ਜਾਂਦਾ ਹੈਗਾ ਤੇ SGPC ਦੀ ਇਲੈਕਸ਼ਨ ਹੋਮ ਮਿਨਿਸਟਰੀ ਦੇ ਹੱਥ 'ਚ ਹੈ। ਮੈਂ ਸਮੂਹ ਸਿੱਖ ਸੰਗਤ ਖਾਸ ਕਰਕੇ ਨਾਰਥ ਅਮਰੀਕਾ 'ਚ ਬੈਠੀ, ਯੂਰਪ 'ਚ ਬੈਠੀ, ਉਹਨੂੰ ਬੇਨਤੀ ਕਰਨਾ ਚਾਹੁੰਦਾ ਹੈ ਕਿ ਆਪਾਂ ਡਿਜੀਟਲ ਡੈਮੋਕ੍ਰੇਸੀ ਆਪਣੀ ਇੱਕ ਸੰਸਥਾ ਬਣਾਈਏ, ਜਿਵੇਂ ਐਸਟੋਨੀਆ ਨੇ ਆਪਣਾ ਡਿਜੀਟਲ ਡੈਮੋਕ੍ਰੇਸੀ ਆਨਲਾਈਨ ਐਸਟੈਬਲਿਸ਼ ਕੀਤਾ ਹੋਇਆ। ਵੀ ਸ਼ੁੱਡ ਫਾਰਮ ਆ ਓਨ ਡਿਜੀਟਲ ਡੈਮੋਕ੍ਰੇਸੀ ਜਿਹਦੇ ਰਾਹੀਂ ਹਰੇਕ ਸਿੱਖ ਦੀ ਵੋਟ, ਚਾਹੇ ਮਲੇਸ਼ੀਆ 'ਚ, ਅਫਰੀਕਾ 'ਚ, ਯੂਰਪ 'ਚ, ਅਮਰੀਕਾ 'ਚ ਬੈਠਾ ਹੋਏ, ਸਾਊਥ ਅਮਰੀਕਾ, ਆਸਟ੍ਰੇਲੀਆ 'ਚ ਬੈਠਾ ਹੋਏ, ਆਪਣੀ ਵੋਟ ਪਾ ਕੇ ਆਪਣੇ SGPC ਦਾ ਕੰਟਰੋਲ ਸਾਰੇ ਸਿੱਖ ਪਾ ਸਕਣ। ਹਰਮੰਦਰ ਸਾਹਿਬ ਸਾਰੇ ਸਿੱਖਾਂ ਦਾ ਹੈਗਾ। ਇਹ ਡਿਜੀਟਲ ਡੈਮੋਕ੍ਰੇਸੀ ਵੱਲ ਮੂਵ ਆਪਾਂ ਐਜ਼ ਅ ਫਾਰਮ ਕਰੀਏ, ਜਿਸ ਤਹਿਤ ਅਸੀਂ ਆਪਣੀ ਇਲੈਕਸ਼ਨ ਟਾਈਮ ਸਿਰੇ ਕਰ ਸਕੀਏ, ਕਿਉਂਕਿ the second move of the Indian government is to deny us democracy, which ਅਸੀਂ ਇੰਡੀਆ ਤੋਂ ਪਹਿਲਾਂ ਲੈ ਚੁੱਕੇ ਸੀ 1920 ਦੇ ਵਿੱਚ। ਤੇ ਇਹ ਡੈਮੋਕ੍ਰੈਟਿਕ ਸਭ ਤੋਂ ਪੁਰਾਣੀ ਏਸ਼ੀਆ ਦੀ ਸੰਸਥਾ ਹੈ, ਇਹਨੂੰ ਟਰੂਲੀ ਡੈਮੋਕ੍ਰੈਟਿਕ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਉਮੀਦ ਕਰਦੇ ਹਾਂ ਅੱਜ ਦੀ ਜਿਹੜੀ ਸਾਡੀ ਇਹ ਵਿਚਾਰ ਚਰਚਾ ਸੀ, ਮਾਨ ਸਿੰਘ ਮਾਨ ਜਿਹੜੇ ਕਿ ਅਕਾਲੀ ਦਲ ਅੰਮ੍ਰਿਤਸਰ ਦੇ ਯੂਥ ਵਿੰਗ ਦੇ ਪ੍ਰੈਜ਼ੀਡੈਂਟ ਨੇ, ਇਹਨਾਂ ਦੇ ਨਾਲ ਇਹ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ੍ਹ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ